मेरे सज्जनों, बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साड़ी अज दी दास्तान दा नां है मंगती। एक मगरूर शहजादी दी दास्तान है जिहदी फरमाइश करदे ने चीचा वतनी तो मुहम्मद अकबर, फैसलाबाद तो रियाज अहमद रहमानी, शेरगढ़ उकाड़े तो मुदस्सर रहमानी, शोरकोट झंग तो मुहम्मद इरशाद चट्ठा जट, झंग तो रियाज अवान, सियालकोट तो मास्टर मुहम्मद नवाज चौहान, चढ़दे पंजाब तो दर्शन लाल, जसविंदर सिंह, आकाश बराड़, गुरप्रीत टंडन, वजीर सिंह संधू मोगेवाला, ओम प्रकाश, रमेश चंद्र, पिंटू कंबोज, पूजा कंबोज, सुरिंदर पाल, धीरज चौधरी, इटली तो शबीर हुसैन आज़ाद, इंग्लैंड तो बलबीर सिंह कंवल। ते मेरे सज्जनों, हुण आउने आ असीं अपनी अज दी दास्तान वल्ले। किसे मुल्क ते एक बादशाह हुकूमत करदा सी। ਉਹਦੀ ਇੱਕੋ ਇੱਕ ਧੀ ਸੀ ਜਿਹਦਾ ਨਾਂ ਸ਼ਹਿਜ਼ਾਦੀ ਸੀ। ਉਹ ਆਪਣੇ ਨਾਂ ਦੀ ਤਰ੍ਹਾਂ ਬਹੁਤ ਖੂਬਸੂਰਤ ਤੇ ਨਾਜ਼ ਨਖਰੇ ਵਾਲੀ ਸੀ। ਅੱਲਾ ਨੇ ਉਹਨੂੰ ਹੁਸਨ ਦਿੱਤਾ ਸੀ, ਪਰ ਉਹਦੇ ਨਾਲ ਉਹਦੇ ਵਿੱਚ ਬੜਾ ਗਰੂਰ ਵੀ ਭਰਿਆ ਹੋਇਆ ਸੀ। ਬਚਪਨ ਤੋਂ ਹੀ ਉਹਨੂੰ ਆਪਣੇ ਆਪ ਤੇ ਬੜਾ ਗਰੂਰ ਸੀ ਤੇ ਫਿਰ ਜਦੋਂ ਜਵਾਨ ਹੋਈ ਤੇ ਉਹਦਾ ਗਰੂਰ ਅਸਮਾਨਾਂ ਤੇ ਅੱਪੜ ਗਿਆ। ਬਾਦਸ਼ਾਹ ਨੇ ਉਹਦਾ ਵਿਆਹ ਕਰਨ ਦਾ ਪ੍ਰੋਗਰਾਮ ਬਣਾਇਆ। ਬੜੇ ਸ਼ਹਿਜ਼ਾਦੇ ਉਹਦੇ ਨਾਲ ਵਿਆਹ ਕਰਨ ਲਈ ਆਏ। ਪਸੰਦ ਕਰਨਾ ਤੇ ਦੂਰ, ਉਹਨੇ ਕਿਸੇ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ। ਬਾਦਸ਼ਾਹ ਬੜਾ ਪਰੇਸ਼ਾਨ ਹੋਇਆ। ਸੋਚਣ ਲੱਗਾ, ਜੇ ਸ਼ਹਿਜ਼ਾਦੀ ਇੰਜ ਕਰਦੀ ਰਹੀ ਤੇ ਇਹਦਾ ਵਿਆਹ ਕਦੀ ਨਹੀਂ ਹੋਵੇਗਾ। ਉਹਨੇ ਆਪਣੇ ਇੱਕ ਦੋਸਤ ਬਾਦਸ਼ਾਹ ਨਾਲ ਮਸ਼ਵਰਾ ਕੀਤਾ ਭਈ ਕੀ ਕੀਤਾ ਜਾਵੇ। ਉਹਨਾਂ ਦੋਵਾਂ ਬਾਦਸ਼ਾਹਾਂ ਨੇ ਰਲ ਕੇ ਇੱਕ ਪ੍ਰੋਗਰਾਮ ਬਣਾਇਆ। ਉਹ ਕੀ ਪ੍ਰੋਗਰਾਮ ਬਣਾਉਂਦੇ ਨੇ, ਸਾਦਕ ਭੱਟੀ ਬਾਗਮੋੜ ਵਾਲੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। बादशाह दस हुण की करिए, नहीं मनती ए कोई लाचारा। मैनू कुड़ी ने बड़ा परेशान किया, इंज करिए ब्याह मैनू दस यारा। उन्हां रल के ए जी सलाह कीती, जेड़ा आवेगा पहला दरबार अंदर, नाल ओदे जी इस दा ब्याह करिए। ओ फकीर होवे या ओ सिकंदर। दिन चढ़िया जी एक फकीर आया, सोना मुखड़ा ते नौजवान सी ओ। पाते कपड़े हथ बिच कासा ओदे, बड़ा भला मानस इंसान सी ओ। रौला पै गया हुण ते विआह होसी, नाल मंगते दे शहजादी दा। देख मंगते नू ओ परेशान होई, फिकर पै गया अपनी जादी दा। उन्हां कपड़ियां बिच होई शादी, हाय होई शादी। घरों विद्या करदा शाह नूं, ओ तारों दी करलांदी टूरी करूं, अखी दिसदा ना कोई राह नूं। मेरे दोस्तों, सज्जनों, मित्रों, बजुर्गों, बेलियो, ओ फकीर शहजादी नूं ब्याह के झुग्गी विच लै गया ते कहन लगा, मेरा इहो मकान है, मेरी सारी इहो जायदाद है। सादक भट्टी दसदा ते शायर की लिखदा, जाके झुग्गी दे विच ओनू वाड़ दिता, कहंदा मेरा ए महल मकान सारा। एक ठूठा ते एक घड़ा ओथे, मेरे घर दा इहो ए समान सारा। हर सबर शुक्र रहन लगी, करे प्यार शौर बेशुमार ओनू। ओदे सिर दा साईं मंगता भी लगे राजा ते राजकुमार ओनू।
ਘਰ ਦੇ ਕੰਮ ਉਹ ਝਾੜੇ ਪੂੰਝੇ, ਕੱਟੇ ਮਿੱਟੀ ਦੇ ਵਿੱਚ ਬੁਰਾ ਹਾਲ ਹੋਇਆ। ਕੱਟਾ ਪੈ ਕੇ ਕਜਲੇ ਦੀ ਥਾਂ ਉਤੇ ਰੰਗ ਅੱਖਾਂ ਦਾ ਉਸ ਦੀ ਲਾਲ ਹੋਇਆ। ਹੁੰਦੀ ਕੱਪੜੇ ਬਹਿ ਕੇ ਨਦੀ ਉੱਤੇ ਹਾਏ ਨਦੀ ਉੱਤੇ, ਭਾਂਡੇ ਧੋ ਕੇ ਗੁੰਨਦੀ ਆਟਿਆਂ ਨੂੰ। ਜਿਹੜੀ ਜ਼ੁਲਫ ਜ਼ੰਜੀਰ ਸੀ ਲੱਟ ਸੋਹਣੀ, ਕੋਈ ਪੁੱਛਦਾ ਨਾ ਉਹਨਾਂ ਝਾਟਿਆਂ ਨੂੰ। ਜਿਹਨੂੰ ਕਦੀ ਗਰੂਰ ਸੀ ਹੁਸਨ ਉੱਤੇ, ਅੱਜ ਬਣੀ ਫਕੀਰ ਬੇਹਾਲ ਹੋਈ। ਜਿਹੜੀ ਰੱਖਦੀ ਕਦਮ ਸੀ ਗਿਣ ਗਿਣ, ਅੱਜ ਪੁੱਠੀ ਜੀ ਉਸ ਦੀ ਚਾਲ ਹੋਈ। ਕਿਤੇ ਸ਼ਾਹੀ ਖਾਣੇ ਕਿਤੇ ਸੁੱਕੀ ਰੋਟੀ, ਕਰ ਯਾਦ ਉਹ ਗੁਜ਼ਰਿਆਂ ਵੇਲਿਆਂ ਨੂੰ। ਅੱਜ ਬਾਪ ਨੇ ਉਸ ਨੂੰ ਘਰੋਂ ਦਿੱਤਾ, ਜਿਵੇਂ ਗੁਰੂ ਕੱਢੇ ਜੀ ਚੇਲਿਆਂ ਨੂੰ। ਇੱਕੋ ਆਸਰਾ ਉਸ ਨੂੰ ਸਾਈਂ ਦਾ ਸੀ, ਜਿਹੜਾ ਪਿਆਰ ਕਰੇ ਕੁਰਬਾਨ ਜਾਵੇ। ਕਹਿੰਦਾ ਕਰਾਂ ਦੁਆ ਮੈਂ ਸਦਾ ਇੱਥੇ, ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਵੇ। ਅੱਖੀ ਹਾਰੀ ਉਹ ਮਿੱਟੀ ਉੱਤੇ ਸੌਂ ਜਾਂਦੀ, ਜਿਹੜੀ ਮਖਮਲਾਂ ਤੇ ਸੌਣ ਵਾਲੀ। ਭੁੱਲੀ ਖੁਸ਼ੀਆਂ ਤੇ ਸਭ ਸਹੇਲੀਆਂ ਨੂੰ, ਜਿਹੜੀ ਕਦੀ ਸੀ ਨਗਮੇ ਗਾਉਣ ਵਾਲੀ। ਜਾਵੇ ਸਿਰ ਦਾ ਸਾਈਂ ਸ਼ਹਿਰ ਅੰਦਰ, ਉਹ ਤਾਂ ਟੁਕੜੇ ਮੰਗ ਲਿਆਵਦਾ ਏ। ਉਹਦੇ ਬੜੇ ਪਿਆਰ ਦੇ ਨਾਲ ਉਹਨੂੰ, ਉਹਦੇ ਮੂੰਹ 'ਚ ਬੁਰਕੀਆਂ ਪਾਵਦਾ ਏ। ਉਹਦੇ ਬੜੇ ਪਿਆਰ ਦੇ ਨਾਲ ਉਹਨੂੰ, ਉਹਦੇ ਮੂੰਹ 'ਚ ਬੁਰਕੀਆਂ ਪਾਵਦਾ ਏ। ਮੇਰੇ ਸੱਜਣੋ, ਇੱਕ ਦਿਨ ਉਹ ਫਕੀਰ ਕੁਝ ਮਿੱਟੀ ਦੇ ਭਾਂਡੇ ਖਰੀਦ ਲਿਆਇਆ ਤੇ ਕਹਿਣ ਲੱਗਾ, ਇਹਨਾਂ ਨੂੰ ਲੈ ਜਾ ਤੇ ਲਿਜਾ ਕੇ ਵੇਚ ਕੇ ਆ। ਉਹ ਮਹਿਲਾਂ ਵਿੱਚ ਰਹਿਣ ਵਾਲੀ, ਉਹਨੂੰ ਕੀ ਪਤਾ ਭਾਂਡੇ ਕਿੰਜ ਵੇਚੀਦੇ ਨੇ। ਉਹ ਬਾਜ਼ਾਰ ਗਈ ਤੇ ਸਾਰੇ ਭਾਂਡੇ ਰੱਖ ਕੇ ਖਲੋ ਗਈ। ਕੋਈ ਗਾਹਕ ਨਾ ਆਇਆ ਤੇ ਸ਼ਾਮ ਨੂੰ ਘਰ ਖਾਣ ਵਾਸਤੇ ਕੁਝ ਨਾ ਲੱਭਾ ਤੇ ਜਾਂਦੀ ਜਾਂਦੀ ਉਹ ਮੰਗਤੀ ਬਣ ਕੇ ਘਰਾਂ ਦੇ ਵਿੱਚੋਂ ਮੰਗਦੀ ਗਈ ਤੇ ਆਟਾ ਲੈ ਕੇ ਘਰ ਟੁਰ ਗਈ। ਸ਼ਹਿਜ਼ਾਦਾ ਕਹਿਣ ਲੱਗਾ, ਤੂੰ ਇਹ ਕੀ ਕੀਤਾ ਹੈ? ਉਹਨੇ ਕਿਹਾ, ਜੇ ਮੈਂ ਸ਼ਹਿਜ਼ਾਦੀ ਨਹੀਂ ਰਹੀ ਤੇ ਮੈਨੂੰ ਮੰਗ ਕੇ ਖਾਣ ਤੇ ਵੀ ਕੋਈ ਸ਼ਰਮ ਨਹੀਂ। ਦੂਜੇ ਦਿਨ ਜਦੋਂ ਉਹ ਬਾਜ਼ਾਰ ਗਈ ਭਾਂਡੇ ਵੇਚਣ, ਇੱਕ ਸ਼ਹਿਜ਼ਾਦਾ ਘੋੜੇ ਤੇ ਆਇਆ ਤੇ ਉਹ ਆ ਕੇ ਕੀ ਕਹਿੰਦਾ ਹੈ, ਸਾਦਕ ਪੱਟੀ ਪੇਸ਼ ਕਰਦਾ ਹੈ। ਆ ਪੁੱਛਿਆ ਕਿ ਭਾਂਡਿਆਂ ਦਾ ਹਾਏ ਭਾਂਡਿਆਂ ਦਾ, ਕਹਿੰਦੀ ਪੰਜਾਂ ਦਾ ਭਾਂਡਾ ਜੇ ਲੈਣਾ ਤੁਸੀਂ। ਇਹ ਨਹੀਂ ਵਾਰਾ ਮੈਨੂੰ ਦੱਸ ਦਿਓ, ਕੀ ਮੁੱਲ ਭਾਂਡੇ ਦਾ ਕਹਿਣਾ ਤੁਸੀਂ। ਕਹਿੰਦਾ ਮੇਰੇ ਨਿਵਾਰੇ ਤੂੰ ਮਹਿੰਗੇ ਵੇਚੇ, ਉਹ ਘੋੜਾ ਪਿਛਾਂ ਵੱਲ ਮੋੜਦਾ ਏ। ਮਾਰੇ ਖੁਰ ਘੋੜੇ ਉਹਦੇ ਭਾਂਡਿਆਂ ਨੂੰ, ਸਾਰੇ ਭਾਂਡੇ ਜੀ ਉਸ ਦੇ ਤੋੜਦਾ ਏ। ਬੈਠੀ ਰੋਂਦੀ ਏ ਵਿੱਚ ਬਾਜ਼ਾਰ ਉੱਥੇ, ਟੁੱਟੇ ਭਾਂਡੇ ਤੇ ਸਾਈਂ ਵੀ ਨਾਰਾਜ਼ ਹੋਣਾ। ਉਹਦੇ ਸਿਰ ਦਾ ਸਾਈਂ ਆਣ ਕਹਿੰਦਾ, ਕਰ ਸਾਫ ਅੱਖਾਂ ਨਾ ਰੋ ਸੋਣਾ। ਪਾਟੇ ਕੱਪੜੇ ਮੰਦੜਾ ਹਾਲ ਹੋਇਆ, ਅੱਖਾਂ ਸੁੰਝੀਆਂ ਰਿਆ ਨਾ ਰੂਪ ਕੋਈ।
ਮਖਮਲੀ ਸੀ ਬਦਨ ਉਹਦਾ, ਰਿਆ ਮੁਖੜੇ ਤੇ ਨਾ ਸਰੂਪ ਕੋਈ। ਕਹਿੰਦਾ ਮੰਗਤਾ ਚੱਲ ਦਰਬਾਰ ਚਲੀਏ, ਕੋਈ ਕੰਮ ਧੰਦਾ ਤੈਨੂੰ ਲੈ ਦੇਵਾਂ। ਰਾਖੀ ਆਪਣੀ ਗੋਲੀ ਬਣਾ ਕੇ ਤੇ ਜਾ ਕੇ ਬਾਦਸ਼ਾਹ ਤਾਈਂ ਮੈਂ ਕਹਿ ਦੇਵਾਂ। ਜਾ ਕੇ ਗੋਲੀ ਬਣੀ ਕੰਮ ਕਰੇ ਸਾਰਾ, ਮਲਕਾਂ ਉਸ ਦੇ ਨਾਲ ਪਿਆਰ ਕਰਦੀ। ਅੱਜ ਸ਼ਾਹ ਦੀ ਧੀ ਬਣ ਗੋਲੀ ਰਹਿੰਦੀ, ਜਿਹੜਾ ਬਣੇ ਜੀ ਗਮ ਵਿੱਚ ਯਾਰ ਦਰਦੀ। ਮੈਂ ਪੁਗਾਰ ਚੁੱਕੀ ਵਿੱਚ ਆਮਦੀਏ, ਆਮਦੀਏ ਹਾਏ ਆਮਦੀਏ, ਕਹਿੰਦੀ ਆਪਣੇ ਸਿਰ ਦੇ ਸਾਈਂ ਤਾਈਂ। ਕਰੇ ਕੰਮ ਤੇ ਬੁਰਾ ਉਹਦਾ ਹਾਲ ਹੋਇਆ, ਵੇਖੇ ਆਪਣੀ ਮਖਮਲ ਬਾਈ ਤਾਈਂ। ਪਰ ਫਿਰ ਵੀ ਸ਼ੁਕਰ ਗੁਜ਼ਾਰ ਦਿਓ, ਭੁੱਖੀ ਆਪਣੇ ਸਾਈਂ ਦੇ ਪਿਆਰ ਦਿਓ। ਅੱਜ ਰੁਲਦੀ ਫਿਰਦੀ ਵਿੱਚ ਗਲੀਆਂ, ਜਿਹੜੀ ਵਾਕਫ ਨਹੀਂ ਸੀ ਬਾਜ਼ਾਰ ਦਿਓ। ਅੱਜ ਰੁਲਦੀ ਫਿਰਦੀ ਵਿੱਚ ਗਲੀਆਂ, ਜਿਹੜੀ ਵਾਕਫ ਨਹੀਂ ਸੀ ਬਾਜ਼ਾਰ ਦਿਓ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇੱਕ ਦਿਨ ਰਾਜਕੁਮਾਰ ਕਹਿਣ ਲੱਗਾ, ਸਾਰੀਆਂ ਗੋਲੀਆਂ ਨੂੰ ਸੱਦੋ, ਮੈਂ ਖੈਰਾਤ ਕਰਨੀ ਹੈ। ਸਾਰੀਆਂ ਗੋਲੀਆਂ ਆ ਗਈਆਂ। ਉਹ ਵਾਰੀ-ਵਾਰੀ ਨਾਂ ਲੈਂਦਾ ਤੇ ਗੋਲੀ ਅੱਗੇ ਆ ਕੇ ਖੈਰਾਤ ਲੈ ਜਾਂਦੀ। ਸਭ ਤੋਂ ਆਖਰ ਵਿੱਚ ਉਹਦੀ ਵਾਰੀ ਆਈ। ਰਾਜਕੁਮਾਰ ਕਹਿਣ ਲੱਗਾ, ਮੈਨੂੰ ਤੂੰ ਪਸੰਦ ਆ ਗਈ ਏ, ਮੇਰੇ ਨਾਲ ਵਿਆਹ ਕਰੇਂਗੀ? ਕਹਿਣ ਲੱਗੀ, ਰਾਜਕੁਮਾਰ ਮੇਰਾ ਵਿਆਹ ਹੋ ਗਿਆ ਏ। ਕਹਿਣ ਲੱਗਾ, ਮੈਨੂੰ ਪਤਾ ਲੱਗਾ ਤੇਰੇ ਘਰ ਵਾਲਾ ਇੱਕ ਮੰਗਤਾ ਏ ਤੇ ਤੂੰ ਉਹਦੇ ਨਾਲ ਮੰਗਤੀ ਬਣ ਕੇ ਰਹਿਣ ਡਈ ਏ। ਤੂੰ ਉਹਨੂੰ ਛੱਡ ਕੇ ਮੇਰੀ ਰਾਣੀ ਬਣ ਜਾ ਤੇ ਮੇਰੇ ਨਾਲ ਮਹਿਲਾਂ ਵਿੱਚ ਰਹਿ। ਮੰਗਤੀ ਕਹਿਣ ਲੱਗੀ, ਭਾਵੇਂ ਉਹ ਮੰਗਤਾ ਏ, ਭਾਵੇਂ ਫਕੀਰ ਏ, ਮੇਰੇ ਸਿਰ ਦਾ ਸਾਈਂ ਏ, ਮੈਂ ਉਹਦੇ ਨਾਲ ਬੇਵਫਾਈ ਨਹੀਂ ਕਰ ਸਕਦੀ। ਰਾਜਕੁਮਾਰ ਕਹਿਣ ਲੱਗਾ, ਤੂੰ 2 ਘੰਟੇ ਇੱਥੇ ਖਲੋਤੀ ਰਹਿ। ਰਾਜਕੁਮਾਰ ਉੱਠ ਕੇ ਚਲਾ ਗਿਆ। ਥੋੜੀ ਦੇਰ ਬਾਅਦ ਉਹਦੇ ਸਿਰ ਦਾ ਸਾਈਂ ਆ ਗਿਆ, ਪਾਟੇ ਕੱਪੜੇ, ਹੱਥ ਵਿੱਚ ਕਾਸਾ। ਉਹ ਕਹਿਣ ਲੱਗਾ, ਜ਼ਰਾ ਗੌਰ ਨਾਲ ਵੇਖ, ਰਾਜਕੁਮਾਰ ਤੇ ਮੇਰੀ ਸ਼ਕਲ ਵਿੱਚ ਕੋਈ ਫਰਕ ਨਜ਼ਰ ਆਉਂਦਾ ਹੈ? ਜਦੋਂ ਉਹਨੇ ਗੌਰ ਨਾਲ ਵੇਖਿਆ, ਕਹਿਣ ਲੱਗੀ, ਤੁਹਾਡੀ ਸ਼ਕਲ ਉਹਦੇ ਨਾਲ ਰਲਦੀ ਏ। ਕਹਿਣ ਲੱਗਾ, ਮੈਂ ਹੀ ਰਾਜਕੁਮਾਰ ਹਾਂ, ਮੈਂ ਵੀ ਤੇਰਾ ਰਿਸ਼ਤਾ ਲੈਣ ਗਿਆ ਸਾਂ, ਤੂੰ ਮੈਨੂੰ ਵੇਖਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਸੀਂ ਰਲ ਕੇ ਇਹ ਤੇਰੇ ਨਾਲ ਖੇਡ ਖੇਡਿਆ। ਮੈਂ ਕੋਈ ਫਕੀਰ ਨਹੀਂ, ਮੈਂ ਰਾਜਕੁਮਾਰ ਹਾਂ। ਇਹ ਤੇਰੇ ਗਰੂਰ ਦੀ ਸਜ਼ਾ ਤੈਨੂੰ ਮਿਲੀ ਏ। ਅੱਜ ਤੋਂ ਬਾਅਦ ਤੂੰ ਇਸ ਮਹਿਲ ਵਿੱਚ ਗੋਲੀ ਨਹੀਂ, ਮਹਾਰਾਣੀ ਬਣ ਕੇ ਰਵੇਂਗੀ। ਸ਼ਹਿਜ਼ਾਦੀ ਰੋਂਦੀ ਰੋਂਦੀ ਰਾਜਕੁਮਾਰ ਦੇ ਗਲੇ ਲੱਗ ਗਈ ਤੇ ਕਹਿਣ ਲੱਗੀ, ਮੈਨੂੰ ਮਾਫ ਕਰ ਦਿਓ, ਮੈਂ ਕਦੀ ਗਰੂਰ ਨਹੀਂ ਕਰਾਂਗੀ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਕਦੀ ਦੌਲਤ, ਹੁਸਨ ਤੇ ਗਰੂਰ ਨਹੀਂ ਕਰਨਾ ਚਾਹੀਦਾ। ਇਹ ਤੇ ਰੱਬ ਦੀ ਦੇਣ ਏ, ਕੋਈ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜੇ ਆਪਣੇ ਆਪ ਨੂੰ ਖੂਬਸੂਰਤ ਬਣਾਉਣਾ ਆਪਣੇ ਵੱਸ ਵਿੱਚ ਹੁੰਦਾ ਤੇ ਫਿਰ ਇੱਕ ਦੂਜੇ ਤੋਂ ਵੱਧ ਕੇ ਖੂਬਸੂਰਤ ਬਣਨ ਦੀ ਜੰਗ ਛਿੜ ਜਾਂਦੀ। ਮੇਰੇ ਦੋਸਤੋ, ਜੇ ਦੌਲਤਮੰਦ ਬਣਨਾ ਬੰਦੇ ਦੇ ਆਪਣੇ ਵੱਸ 'ਚ ਹੁੰਦਾ ਤੇ ਹਰ ਕੋਈ ਇੱਕ ਦੂਜੇ ਤੋਂ ਵੱਧ ਦੌਲਤਮੰਦ ਬਣਨ ਦੇ ਦੌੜ ਵਿੱਚ ਸ਼ਾਮਲ ਹੋ ਜਾਂਦਾ। ਮੇਰੇ ਰੱਬ ਦੇ ਫੈਸਲੇ ਬਹੁਤ ਅਜ਼ੀਮ ਨੇ, ਉਹਦੇ ਫੈਸਲਿਆਂ ਤੇ ਰਾਜ਼ੀ ਰਹਿਣਾ ਚਾਹੀਦਾ ਹੈ। ਉਹਨੇ ਜੋ ਜਿਹਨੂੰ ਬਣਾਇਆ ਹੈ ਬੜਾ ਖੂਬਸੂਰਤ ਬਣਾਇਆ ਹੈ। ਉਹਦੀ ਮਖਲੂਕ ਵਿੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਬਦਸੂਰਤ ਹੋਵੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸਾਡੀਆਂ ਅੱਖਾਂ ਦਾ ਧੋਖਾ ਹੁੰਦਾ ਹੈ। ਅਸੀਂ ਕਿਸੇ ਨੂੰ ਖੂਬਸੂਰਤ ਤੇ ਦੌਲਤਮੰਦ ਕਹਿੰਦੇ ਆ ਤੇ ਕਿਸੇ ਨੂੰ ਬਦਸੂਰਤ ਤੇ ਗਰੀਬ ਕਹਿੰਦੇ ਆ, ਪਰ ਉਹ ਬਦਸੂਰਤ ਤੇ ਗਰੀਬ ਸ਼ਾਇਦ ਅੱਲਾ ਦੇ ਬਹੁਤਾ ਨਜ਼ਦੀਕ ਹੋਵੇ ਬਨਿਸਬਤ ਖੂਬਸੂਰਤ ਤੇ ਅਮੀਰ ਦੇ। ਮੇਰੇ ਸੱਜਣੋ, ਕਿਸੇ ਸ਼ੈ ਤੇ ਮਾਣ ਨਹੀਂ ਕਰਨਾ ਚਾਹੀਦਾ। ਹਰ ਚੀਜ਼ ਅੱਲਾ ਦੀ ਅਤਾ ਕੀਤੀ ਏ ਤੇ ਅੱਲਾ ਹੀ ਦਿੰਦਾ ਹੈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਖਲਾਕ, ਪਿਆਰ, ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।